कदे भी किसी निहंग जथेबंदी ने या दूसरा वो खालिस्तान की हमायत नहीं की है भी नहीं ने वो आइडियोलॉजिकली इनू नकारदे ने। ਜਿਹੜਾ ਇੱਕ 15-20 ਨਿਹੰਗਾਂ ਦਾ ਗਰੁੱਪ ਸ਼ਾਮ ਨੂੰ ਐਂਟਰੀ ਮਾਰਦਾ ਹੈ ਉਸ 20 ਜੁਲਾਈ ਵਾਲੇ ਤੋਂ ਬਾਅਦ ਉਹ ਹਿੰਦੀ ਇਵੇਂ ਬੋਲਦੇ ਨੇ ਜਿਵੇਂ ਜਿਹੜਾ ਉਹ ਬਨਾਰਸੀ ਹਿੰਦੂ ਬੋਲ नहीं है कि भी कोई हिंदी बेल्ट का निहंग बन नहीं सकता, पर जिस अंदाज दे विच सारा कुछ चल रहा है उन्होंने ये लगता है कि भी ये लफज अंग्रेजी च मैं इस्तेमाल किया सूडो निहंग। ये जिहड़ी इनफिल्ट्रेशन एज ए वैपन बाहर भी और ये वड्डे बहुत सारिया थावां ते गुरुद्वारियां दे प्रबंधकां दे लई और सिख संगतां दे लई जिन्हां दे बच्चे बच्चियां शिकार हो रहे हैं इस सब दा इन्हां दा प्रचार है जिहदे थल्ले कि जी असीं तां सनातन दे राखे हैं, तिलक भी लाउण लगे, कईयां ने वो अपना तोड़ा इस किस्म दा लाया हुंदा जिहड़ा तिलक वांग लगदा है, उत्थे भी पहुंच जांदे ने, कुंभ नहाण भी चले गए। इस बदलदी दुनिया विच तुसीं पिछे ना रह जाओ। हर घटना जो तुहाडी जिंदगी ते असर पा रही है असीं उस बारे देवांगे तुहानूं सटीक ते सही जानकारी। तुहाडा अपना हक सच दी आवाज़ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਤਰ ਮੰਤਰ ਰੋਡ ਤੇ ਕਾਕਰੋਚਾਂ ਦੀ ਭੀੜ ਵਿੱਚ ਨਿਹੰਗ ਬਾਣੇ ਵਿੱਚ ਵਿਚਰੇ ਲੋਕਾਂ ਪ੍ਰਤੀ ਕਈ ਸ਼ੰਕੇ ਹੋ ਰਹੇ ਹਨ। ਅਸਲ ਵਿੱਚ ਪਿਛਲੇ ਕੁਝ ਸਮੇਂ ਤੋਂ ਉੱਤਰਾਖੰਡ, ਸ਼ਿਮਲਾ, ਹਿਮਾਚਲ ਪ੍ਰਦੇਸ਼ ਅਤੇ ਹੁਣ ਜੰਤਰ ਮੰਤਰ ਰੋਡ ਤੇ ਨਿਹੰਗਾਂ ਦੀ ਮੌਜੂਦਗੀ ਅਤੇ ਮੀਡੀਆ ਅਟੈਂਸ਼ਨ ਲਈ ਸਵਾਲ ਕਰਦੀ ਹੈ। ਸੋ ਬਾਹਰਲੇ ਮੁਲਕਾਂ ਵਿੱਚ ਅਸੀਂ ਇਸ ਨੂੰ ਚੱਲਣ ਨੂੰ ਦੇਖ ਰਹੇ ਹਾਂ। ਸੋ ਕੀ ਖਾਲਿਸਤਾਨ ਦੇ ਸੰਘਰਸ਼ ਨੂੰ ਲੀਹੋ ਲਾਉਣ ਲਈ RSS ਨੇ ਇਹ ਨਕਲੀ ਨਿਹੰਗ ਤਾਂ ਖੜੇ ਨਹੀਂ ਕੀਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮਿਸਟਰ ਧਰ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਜਿਹਨੇ ਖਾਲਿਸਤਾਨ ਸਟਰਗਲ ਨੂੰ ਪੰਜਾਬ ਦੇ ਵਿੱਚ ਡੀਰੇਲ ਕਰਨ ਦੇ ਲਈ ਜਿਹੜਾ ਉਹ ਸਾਰੇ ਹੀ ਟੈਕਟਿਕ ਵਰਤੇ। ਬਾਅਦ ਦੇ ਵਿੱਚ ਉਹਨੇ ਇੱਕ ਕਿਤਾਬ ਵੀ ਲਿਖੀ, ਹੁਣ ਤਾਂ ਉਹਦੀ ਕੈਂਸਰ ਨਾਲ ਡੈਥ ਹੋ ਗਈ, ਜਿਸ ਕਿਤਾਬ ਦਾ ਨਾਮ ਉਹਨੇ ਰੱਖਿਆ ਓਪਨ ਸੀਕ੍ਰੇਟਸ। ਉਸ ਦਾ ਪੰਜਾਬੀ ਉਲੱਥਾ ਵੀ ਖੁੱਲ੍ਹੇ ਭੇਦ ਦੇ ਥੱਲੇ ਪਬਲਿਸ਼ ਹੋਇਆ। ਉਸ ਦੇ ਵਿੱਚ ਉਹਨੇ ਹਾਲਾਂਕਿ ਜਦੋਂ ਵੀ ਕੋਈ ਇੰਟੈਲੀਜੈਂਸ ਮੈਨ ਰਿਟਾਇਰ ਹੋਣ ਤੋਂ ਬਾਅਦ ਲਿਖਦਾ ਹੈ ਤੇ ਉਹਨੂੰ ਵੀ ਤੁਸੀਂ ਵਿਦ ਅ ਪਿੰਚ ਆਫ ਸਾਲਟ ਲੈਂਦੇ ਹੋ, ਉਹਨਾਂ ਦੇ ਟੋਟਲ ਇਤਬਾਰ ਨਹੀਂ ਕੀਤਾ ਜਾਂਦਾ। ਲੇਕਿਨ ਕੁਝ ਚੀਜ਼ਾਂ ਤੁਹਾਨੂੰ ਬਿਟਵੀਨ ਦਾ ਲਾਈਨਸ ਵਰਕਿੰਗ ਪੈਟਰਨ ਸਮਝ ਆ ਜਾਂਦਾ ਹੈ ਵੀ ਉਹਨਾਂ ਨੇ ਕਿਵੇਂ ਮੂਵਮੈਂਟ ਦੇ ਵਿੱਚ ਇਨਫਿਲਟਰੇਟ ਕੀਤਾ, ਕਿਵੇਂ ਉਹਨਾਂ ਨੇ ਉਸ ਤੋਂ ਪਹਿਲਾਂ ਜਿਹੜੀ ਉਹਦੀ ਓਪਨ ਸੀਕ੍ਰੇਟਸ ਤੋਂ ਪਹਿਲਾਂ ਇੱਕ ਕਿਤਾਬ ਆਈ ਜਿਹੜੀ ਬੜੀ ਨਫ਼ਰਤ ਨਾਲ ਭਰੀ ਹੋਈ ਸੁਝਾਅ ਪ੍ਰਤੀ ਬਿਟਰ ਹਾਰਵੈਸਟ, ਉਹਦਾ ਵੀ ਪੰਜਾਬੀ ਟਰਾਂਸਲੇਟ ਕਰਵਾਇਆ। ਕੌੜੀ ਫਸਲ, ਉਹਦੇ 'ਚ ਬਹੁਤ ਜੁਝਾਰੂਆਂ ਨੂੰ ਨੈਗੇਟਿਵ ਸ਼ੇਪ ਦੇ ਵਿੱਚ ਪੇਸ਼ ਕੀਤਾ ਗਿਆ, ਜਿਵੇਂ ਅੱਜ ਕੱਲ੍ਹ ਕੈਪਟਨ ਅਮਰਿੰਦਰ ਕਰ ਰਿਹਾ, ਉਹਨਾਂ ਦਾ ਪਿਓ ਬਣਿਆ ਹੋਇਆ ਹਿੰਦੂ ਤਵੀਆਂ ਦਾ। ਲੇਕਿਨ ਮੈਂ ਓਪਨ ਸੀਕ੍ਰੇਟਸ ਦਾ ਹਵਾਲਾ ਔਰ ਇਸ ਤੋਂ ਬਾਅਦ ਉਹਨੇ ਕਿਉਂਕਿ ਕੁਛ ਨਾ ਕੁਛ ਐਸੇ ਭੇਤ ਵੀ ਜ਼ਾਹਰ ਹੋਏ ਉਹਦੇ ਰਾਹੀਂ, ਉਹਦੇ 'ਤੇ ਸ਼ਾਇਦ ਇੰਡੀਅਨਸ ਉਹਨੂੰ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਕੀਤਾ। ਬਾਅਦ 'ਚ ਉਹਦੀ ਡੈਥ ਹੋਈ, ਸ਼ਾਇਦ ਬਾਹਰ ਹੀ ਮਰਿਆ ਉਹ। ਹੁਣ ਓਪਨ ਸੀਕ੍ਰੇਟਸ ਉਹਨੇ ਕਿਹਾ ਕਿ ਵੀ 84 ਦੇ ਇਸ ਪੀਰੀਅਡ ਤੋਂ ਵੀ ਉਸ ਪੀਰੀਅਡ ਦੀ ਉਹਨੇ ਗੱਲ ਕੀਤੀ। ਉਹਨੇ ਕਿਹਾ ਵੀ ਅਸੀਂ ਇਹ ਸਮਝਿਆ ਵੀ ਗੁਰਦੁਆਰਿਆਂ ਦੇ ਵਿੱਚ ਜਾਂ ਸਾਰੀ ਜੁਝਾਰੂਆਂ ਦੀ ਐਕਟੀਵਿਟੀ ਜਾਂ ਸਿੱਖਾਂ ਦੀ ਮੂਵਮੈਂਟ ਨੂੰ ਸਮਝਣ ਦੇ ਲਈ ਜਿਹੜਾ ਗ੍ਰੰਥੀ ਔਰ ਦੂਸਰੇ ਲੋਕ ਰਿਕਰੂਟ ਕੀਤੇ ਜਾਣ। ਹੁਣ ਵੀ ਤੁਸੀਂ ਦੇਖੋਗੇ, ਹਾਲਾਂਕਿ ਮੈਂ ਇਹਨੂੰ ਕੋਈ ਨੈਗੇਟਿਵ ਸੈਂਸ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕੋਈ ਸਿੱਖੀ ਅਤੇ ਪੰਜਾਬੀ ਸਿੱਖਾਂ ਦਾ ਹੀ ਕੋਈ ਕਾਪੀਰਾਈਟ ਨਹੀਂ ਹੈਗਾ। ਹਰ ਨਸਲ, ਮੁਲਕ, ਸ਼ਕਲ ਗਲੋਬਲੀ ਕਿਤੇ ਵੀ ਕੋਈ ਬਣ ਸਕਦਾ। ਪਰ ਜਦੋਂ ਤੁਸੀਂ ਇੱਕ ਜੰਗੀ ਐਂਗਲ ਤੋਂ ਦੇਖਦੇ ਹੋ, ਜਦੋਂ ਵੀ ਆਰ ਐਟ ਵਾਰ ਵਿਦ ਦਾ ਇੰਡੀਅਨ ਸਟੇਟ, ਤੁਹਾਨੂੰ ਉਹਨਾਂ ਦੇ ਹਰ ਹਥਿਆਰ ਨੂੰ ਸਮਝਣਾ ਪਏਗਾ ਵੀ ਉਹ ਤੁਹਾਡੇ 'ਚ ਇਨਫਿਲਟਰੇਸ਼ਨ ਲਈ ਕੀ ਕਰਦੇ ਨੇ। ਸੋ ਮਲੋਏ ਧਾਰ ਕਹਿੰਦਾ ਵੀ ਅਸੀਂ ਜਿਹੜੇ ਲੋਕ
ਧਾਰਮਿਕ ਵਿੱਦਿਆ ਲੈਂਦੇ ਨੇ ਜਾਂ ਉਹਨਾਂ ਨੂੰ ਕਿਵੇਂ ਅਸੀਂ ਰਿਕਰੂਟ ਕੀਤਾ ਗ੍ਰੰਥੀ ਦੂਜੇ ਤੀਜੇ। ਔਰ ਅੱਜ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਤੁਹਾਨੂੰ ਯੂਪੀ, ਬਿਹਾਰ, ਦੂਜੇ ਤੀਜੇ ਵਾਲੇ ਜਿਹੜੇ ਨੇ ਉਹ ਗ੍ਰੰਥੀ ਸਿੰਘ ਮਿਲਣਗੇ। ਅੰਮ੍ਰਿਤਧਾਰੀ ਵੀ ਨੇ, ਪਾਠ ਵੀ ਕਰਦੇ ਨੇ। ਹੁਣ ਉਹਨਾਂ 'ਚੋਂ ਸਾਨੂੰ ਨਹੀਂ ਪਤਾ ਵੀ ਹਾਲਾਂ ਸੈੱਟ ਤਾਂ ਜੇ ਉਹਨਾਂ ਨੇ ਬਣਾਉਣਾ ਤਾਂ ਪੰਜਾਬ ਬੋਰਨ ਗ੍ਰੰਥੀ ਵੀ, ਪਰ ਉਹ ਫਿਰ ਵੀ ਇਤਬਾਰ ਨਹੀਂ ਕਰਦੇ ਵੀ ਜਿਹੜਾ ਪੰਜਾਬ ਵਾਲਾ ਹੋਏਗਾ, ਜਿਹੜਾ ਉਹਨਾਂ ਦੇ ਲਈ ਕੰਮ ਵੀ ਕਰਦਾ ਹੋਏਗਾ, ਪਤਾ ਨਹੀਂ ਉਹਨੇ ਕਦੋਂ ਕੀ ਸੱਚ ਦਾ। ਜਿਵੇਂ ਹੁਣ ਜਿਹੜੇ ਹਾਇਰ ਇਹਨਾਂ ਨੇ ਐਸਪੀਓ ਕੀਤੇ ਸੀ ਪੁਲਿਸ ਦੇ, ਜੇ ਖਾਰੜਾ ਕੇਸ ਦਾ ਚਸ਼ਮਦੀਦ ਜਿਹੜਾ ਹੈ ਸ਼ਾਇਦ ਕੁਲਦੀਪ ਸਿੰਘ ਬਚੜਾ ਪਿੰਡ ਤੋਂ, ਜਿਹੜੇ ਉਹ ਅਲਟੀਮੇਟਲੀ ਹੈ ਤਾਂ ਪੰਜਾਬੀ ਸੀ। ਇੱਕ ਦਿਨ ਉਹਦੀ ਵੀ ਜ਼ਮੀਰ ਜਾਗੀ, ਭਾਵੇਂ ਉਹ ਸ਼ਰਾਬ ਪੀ ਕੇ ਹੀ ਉਹ ਟਾਰਚਰ ਕਰਦਾ ਸੀ, ਬਾਡੀ ਸੁੱਟਦਾ ਸੀ ਉਹਦੇ 'ਚ ਹਰੀਕੇ 'ਚ ਜਾ ਕੇ। ਉਹਨੂੰ ਅਜੀਤ ਸੰਧੂ ਹਾਇਰ ਕਰਕੇ ਉਹਨੇ ਰੱਖਿਆ ਸੀ ਪਹਿਲਾਂ, ਇੱਧਰ ਜਿਹੜਾ ਦੁਆਬੇ ਦੇ ਵਿੱਚ ਸੀ, ਫਿਰ ਜਦੋਂ ਉਹ ਤਰਨਤਾਰਨ ਗਿਆ ਉਹਨੂੰ ਨਾਲ ਲੈ ਗਿਆ। ਪਰ ਕਿਤੇ ਨਾ ਕਿਤੇ ਜਿਹੜਾ ਉਹ ਜ਼ਮੀਰ ਜਾਗ ਜਾਂਦੀ ਹੈ, ਇਸ ਲਈ ਉਹਨਾਂ ਨੇ ਉਹ ਹਾਇਰ ਕੀਤੇ। ਔਰ ਦੂਸਰੇ, ਔਰ ਉਹ ਕਾਮਯਾਬੀ ਦੇ ਨਾਲ ਅਸੀਂ ਬਹੁਤ ਵਾਰੀ ਦੇਖਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਫਿਰ ਇਹ ਸਾਰਾ ਪਾਰਟ ਕੀਤਾ। ਮੈਂ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਇਸ ਸਭ ਦਾ ਸ਼ਿਕਾਰ ਸਾਡੀਆਂ ਵੱਡੀਆਂ ਸੰਸਥਾਵਾਂ ਵੀ ਹੋਈਆਂ, ਜਿਨ੍ਹਾਂ 'ਚੋਂ ਸਾਡੀ ਮੂਵਮੈਂਟ ਨਿਕਲੀ ਹੈ। ਔਰ ਅੱਜ ਉਹ ਕਿੱਥੇ ਜਾ ਕੇ ਬੈਠੇ ਨੇ, ਕਿਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਨੇ, ਬੀਜੇਪੀ ਦੇ ਨਾਲ ਅਲਾਇੰਸ ਕੀ ਹੈ। ਹੁਣ ਉਸ ਸਾਰੇ 'ਚੋਂ ਹੀ ਈਵਨ ਰਾਸ਼ਟਰੀ ਸਿੱਖ ਸੰਗਤ ਦਾ ਜਿਹਨੂੰ ਮੁਖੀ ਬਣਾਇਆ ਸੀ ਰੁਲਦਾ ਸਿੰਘ, ਉਹਦੀ ਟ੍ਰੇਨਿੰਗ ਵੀ ਉਸ ਸੈਟਅਪ 'ਚ ਹੋਈ ਸੀਗੀ ਧਾਰਮਿਕ ਤੌਰ ਦੇ ਉੱਤੇ। ਹੁਣ ਜਿਹੜੀ ਅਸੀਂ ਕਰੰਟ ਗੱਲ ਕਰ ਰਹੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ, ਹਾਲਾਂ ਇਹ ਅਸੀਂ ਫਿਨੋਮੀਨਾ ਬਾਹਰ ਤਾਂ ਦੇਖਿਆ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਅਮਰੀਕਾ, ਵੀ ਆਲ ਆਫ ਏ ਸਡਨ ਜਿਹੜੇ ਨਿਹੰਗ ਬਾਣੇ ਦੇ ਵਿੱਚ ਜਿਹੜੇ ਲੋਕ ਨੇ ਇੱਕ, ਔਰ ਮੈਂ ਵਿਦ ਡਿਊ ਰਿਸਪੈਕਟ, ਕਿਉਂਕਿ ਸਾਡੇ ਲਈ ਤਾਂ ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਧਾਰਾ ਸਾਡੇ ਲਈ, ਜਦੋਂ ਅਸੀਂ ਨੀਲਾ ਬਾਣਾ ਜਾਂ ਉਹ ਭੁਜੰਗੀ ਖਾਲਸੇ ਦਾ ਜ਼ਿਕਰ ਕਰਦੇ ਹਾਂ, 10ਵੇਂ ਪਾਤਸ਼ਾਹ ਦਾ ਬਾਣਾ, ਉਹਨਾਂ ਦਾ ਸਰੂਪ ਨਜ਼ਰ ਆਉਂਦਾ ਹੈ। ਸੋ ਇਸ ਲਈ ਜਿਹੜੇ ਸੱਚਮੁੱਚ ਠੀਕ ਰਾਹ ਦੇ ਉੱਤੇ ਨੇ ਉਹਨਾਂ ਦੇ ਲਈ ਸਾਡਾ ਕੋਈ ਇਸ ਕਿਸਮ ਦਾ ਨਾਂ ਪੱਖੀ ਨਹੀਂ ਹੈ। ਪਰ ਸਾਨੂੰ ਇਹ ਸਮਝਣਾ ਹੋਏਗਾ ਵੀ ਜਿਹੜਾ ਸਾਡਾ ਮੋਸਟ ਰੈਵੀਅਰਡ ਜਾਂ ਰਿਸਪੈਕਟੇਬਲ ਰੂਪ ਹੈ, ਉਸ ਦੇ ਰਾਹੀਂ ਇਨਫਿਲਟ੍ਰੇਸ਼ਨ ਜੇ ਹੋਏ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਪਿਛਲੇ ਲਗਭਗ 42 ਸਾਲਾਂ ਤੋਂ ਹੀ ਦੇਖੀਏ, ਬਾਰਿੰਗ ਇਹ ਠੀਕ ਹੈ ਕਿ ਜਿਹੜਾ ਨੇ ਨਿਹੰਗ ਜਥੇਬੰਦੀਆਂ ਦੇ ਵਿੱਚ ਬੁੱਢਾ ਦਲ, ਤਰਨਾ ਦਲ ਜਾਂ ਭਾਈ ਬਿਧੀ ਚੰਦ ਹੋਰਾਂ ਦੇ ਸੁਰ ਸਿੰਘ ਵਾਲੇ, ਜਾਂ ਨਿਹਾਲ ਸਿੰਘ ਹਰੀਆਂ ਵੇਲਾਂ 'ਚ ਜਿਨ੍ਹਾਂ ਨੇ ਸਰਵ ਕੀਤਾ, ਜਿਵੇਂ ਭਾਈ ਅਵਤਾਰ ਸਿੰਘ ਬ੍ਰਹਮਾ, ਉਹ ਉੱਥੋਂ ਸੁਰ ਸਿੰਘ 'ਚੋਂ ਨਿਕਲੇ ਸੀ, ਸੁਰਿੰਦਰ ਸੋਢੀ ਕਿਸੇ ਵੇਲੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਨਾਲ ਜਦੋਂ ਸਿੰਘਾਂ ਦੀ ਸੇਵਾ ਇੰਡੀਵਿਜੂਅਲੀ ਆਏ। ਲੇਕਿਨ ਕੁੱਲ ਮਿਲਾ ਕੇ ਤੁਸੀਂ ਇਹ ਦੇਖੋਗੇ ਕਿ ਕੋਈ ਵੀ ਨਿਹੰਗ ਜਥੇਬੰਦੀ ਜਾਂ ਦੂਸਰੇ ਨੇ ਅਜੇ ਪਿਛੋਕੜ ਛੱਡ ਵੀ ਦਈ ਹੈ, ਤੇ ਇਹ ਸਾਰੀ ਮੂਵਮੈਂਟ ਦੇ ਵਿੱਚ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ। ਰਾਦਰ ਇਸ ਦੇ ਉਲਟ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ, ਉਹ ਤਾਂ ਸਰਕਾਰ ਦੇ ਕਹਿਣ ਤੇ ਸਰਕਾਰ ਸੇਵਾ ਨਾਲ ਅਕਾਲ ਤਖਤ ਬਣਾਇਆ ਉਹਨਾਂ ਨੇ, ਤਨਖਾਹੀਆ ਵੀ ਬਣਾਇਆ ਗਿਆ, ਬਾਅਦ 'ਚ ਮਰਨ ਤੋਂ ਪਹਿਲਾਂ ਬਖਸ਼ਾ ਵੀ ਲਿਆ। ਲੇਕਿਨ ਰੋਲ ਤਾਂ ਇਹੀ ਰਿਹਾ, ਕਿਉਂਕਿ ਬਿਲਕੁਲ ਜਿਹੜੀ ਹੈ ਉਹਨਾਂ ਦੇ ਹੱਕ 'ਚ ਭੁਗਤਣ ਦੀ ਲਾਈਨ ਸੀ। ਪਰ ਚਲੋ ਉਹਨਾਂ ਦੇ ਵਿੱਚ ਫਿਰ ਵੀ ਬਹੁਤ ਸਾਰੇ ਜਿਹੜੇ ਨੇ ਹੁਣ, ਕਿਉਂਕਿ ਬੇਸ ਪੰਜਾਬ, ਤੁਹਾਨੂੰ ਬਾਣੀ ਪੜ੍ਹਨ, ਦੂਸਰੇ ਨਾਲ ਲੱਗਣ ਵਾਲੇ, ਉਹਨਾਂ ਦੇ ਵਿੱਚ ਇੰਡੀਵਿਜੂਅਲ ਬਹੁਤ ਚੰਗੇ ਜਿਹੜੇ ਨੇ, ਭਜਨੀਕ ਔਰ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ। ਲੇਕਿਨ ਪੋਲੀਟੀਕਲ ਏਜੰਡਾ ਕਦੇ ਵੀ ਕਿਸੇ ਨਿਹੰਗ ਜਥੇਬੰਦੀ ਨੇ ਜਾਂ ਦੂਸਰਾ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ ਵੀ ਨਹੀਂ ਨੇ। ਉਹ ਆਈਡੀਓਲੋਜੀਕਲੀ ਇਹਨੂੰ ਨਕਾਰਦੇ ਨੇ। ਔਰ ਆਲ ਆਫ ਏ ਸਡਨ ਜਿਹੜਾ ਇੱਕ ਨਵਾਂ ਟ੍ਰੈਂਡ ਪੈਦਾ ਹੋਇਆ, ਜਿਹਦੇ ਥੱਲੇ ਵੱਡੇ ਡੇਰੇ ਇਹਨਾਂ ਮੁਲਕਾਂ ਦੇ ਵਿੱਚ ਵੀ ਬਣੇ, ਉਹਨਾਂ ਦੀ ਆਪਣੀ, ਉਹਨਾਂ ਨੇ ਜਿਹੜੀ ਸਿੱਖ ਕੌਮ ਨੂੰ ਯੂਨਾਈਟ ਕਰਨ ਵਾਲਾ ਇੱਕ ਪੰਥਕ ਮਰਿਆਦਾ ਦਾ ਇਸ਼ੂ ਸੀ, ਜਿਹਦੇ ਲਈ ਮੰਨਤਾਂ ਤੋਂ ਗੁਰਦੁਆਰੇ ਲਏ, ਸਨਾਤਨ ਪ੍ਰਭਾਵਾਂ ਤੋਂ ਛੁਟਕਾਰਾ ਹੋਇਆ, ਇੱਕ ਕੋਡ ਬਣਿਆ ਸਿੱਖ ਕੋਡ, ਜਿਹਨੂੰ ਰੈਕਗਨਾਈਜ਼ ਕੀਤਾ ਗਿਆ। ਪਹਿਲਾ ਪਾਰਟ ਤਾਂ ਉਹਨਾਂ ਨੇ ਉਹਦੇ ਤੇ ਕਿਹਾ ਜੀ ਇਹ ਤਾਂ ਹੈ ਹੀ ਨਹੀਂ, ਸਾਡੀ ਪ੍ਰਾਚੀਨ ਮਰਿਆਦਾ ਹੈ, ਸਾਡੀ ਪੁਰਾਤਨ ਮਰਿਆਦਾ ਹੈ। ਹੁਣ ਮਰਿਆਦਾ ਦੇ ਥੱਲੇ ਕੀ ਹੈ, ਉਹ ਜੇ ਮੈਂ ਨੈਗੇਟਿਵਿਟੀ ਕੀਤੀ ਤਾਂ ਫਿਰ ਲੱਗੇਗਾ ਵੀ ਸ਼ਾਇਦ। ਪਰ ਜਿਹੜਾ ਟ੍ਰੈਂਡ ਬਾਹਰ ਨਜ਼ਰ ਆਇਆ, ਔਰ ਜਿਹੜੇ ਹਾਲਾਂ ਸਾਨੂੰ ਨੀਲੇ ਬਾਣੇ ਦੇ ਵਿੱਚ ਸਾਡੇ ਨੌਜਵਾਨ ਬੱਚੀਆਂ ਬਹੁਤ ਖੂਬਸੂਰਤ ਨਜ਼ਰ ਆਉਂਦੇ ਨੇ, ਔਰ ਲੱਗਦਾ ਕਿ ਭਾਈ ਸਿੱਖੀ ਵੱਲ ਨੇ। ਪਰ ਜੇ ਉਹਨਾਂ ਨੂੰ ਇਹ
ਦ੍ਰਿੜ ਕਰਵਾਇਆ ਜਾਂਦਾ ਹੈ ਕਿ ਭੰਗ ਦਾ ਇਸਤੇਮਾਲ ਜਸਟੀਫਾਈਡ ਹੈ, ਇਹ ਤਾਂ ਸੁੱਖ ਹੈ, ਸੁੱਖ ਨਿਧਾਨ ਹੈ, ਤੇ ਤੁਸੀਂ 10ਵੇਂ ਪਾਤਸ਼ਾਹ ਦੇ ਵੇੜੇ ਤੋਂ ਇਹਨੂੰ ਮਰਿਆਦਾ ਦੇ ਨਾਲ ਜੋੜ ਕੇ ਇਹਨੂੰ ਸ਼ਿਵ ਬੂਟੀ ਕਹਿ ਕੇ ਕਰੋ। ਤੇ ਇਧਰ ਤਾਂ ਪਹਿਲਾਂ ਹੀ ਵੈਸਟ ਮਾਰਿਆ ਹੋਇਆ ਮਰੂਆਨਾ ਦੂਜੇ ਤੀਜੇ ਦਾ, ਹਾਲਾਂ ਇਹਨਾਂ ਨੇ ਵੀ ਉਸ ਪ੍ਰੈਸ਼ਰ ਦੇ ਥੱਲੇ ਕਿ ਜੀ ਮੈਡੀਕਲ ਯੂਜ਼ ਜਾਂ ਦੂਜਾ ਕਰ, ਪਰ ਤੁਸੀਂ ਤਾਂ ਖੁੱਲ੍ਹ ਦੇ ਰਹੇ ਹੋ। ਔਰ ਇਹ ਜਿਹੜੀ ਨਵੀਂ ਜਿਹੜੇ ਪੁਰਾਤਨ ਵਾਲੇ ਨੇ ਉਹ ਤਾਂ ਜਦੋਂ ਜੱਤ ਸੱਤ ਦਾ ਮਾਮਲਾ ਆਂਦਾ ਸੀ ਉਸ ਬਾਰੇ ਉਹ ਬੜੇ ਪੱਕੇ ਸੀ। ਔਰ ਇਹੀ ਕਾਰਨ ਹੈ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ ਕਿ ਵੀ ਬਾਹਰ ਆਏ ਨਹੀਂ ਨਿਹੰਗ ਬੂਆ ਖੋਲ੍ਹਦੇ ਨਿਸ਼ੰਗ। ਇਹ ਉਹਨਾਂ ਜ਼ਮਾਨਿਆਂ 'ਚ ਜਦੋਂ ਔਰਤਾਂ ਨੂੰ ਇਹ ਡਰ ਸੀ ਕਿ ਕਿਹਨੇ ਇੱਜ਼ਤ ਨੂੰ ਹੱਥ ਪਾਣਾ, ਜੋ ਹੀ ਨਿਹੰਗ ਬਾਣਾ ਹੁੰਦਾ ਸੀ ਉਹ ਕਹਿੰਦੇ ਸੀ ਕਿ ਬਾਹਰ ਆਏ ਨਹੀਂ ਨਿਹੰਗ ਬੂਆ ਖੋਲ੍ਹਦੇ ਨਿਸ਼ੰਗ, ਹੈ ਨਾ। ਔਰ ਉਹੀ ਜਿਹੜਾ ਕਰੈਕਟਰ ਸੀ ਕਿ ਮੋੜੀ ਬਾਬਾ ਕੱਛ ਵਾੜਿਆ ਰਨ ਜਾਂਦੀ ਬਸਰੇ ਨੂੰ। ਲੇਕਿਨ ਤੁਸੀਂ ਇਹ ਜਿਹੜਾ ਮੈਂ ਇਹਨਾਂ ਦਾ ਹੁਣ ਮੈਂ ਨੇਮ ਨਹੀਂ ਕਰਾਂਗਾ ਕੌਣ ਲੋਕ ਨੇ, ਉਹ ਈਵਨ ਜਿਹੜਾ ਦੁਰਾਚਾਰ ਹੈ ਬੱਚਿਆਂ ਬੱਚੀਆਂ ਦੇ ਵਿੱਚ ਜਾਂ ਦੂਸਰਾ, ਉਹਨੂੰ ਵੀ ਜਿਹੜਾ ਉਹ ਡਿਫਰੈਂਟਲੀ ਆਪਣੀ ਮਰਿਆਦਾ ਨਾਲ ਐਕਸਪਲੇਨ, ਜਿਹੜਾ ਇੱਕ ਖਤਰਨਾਕ ਟ੍ਰੈਂਡ ਸਾਡੇ ਤੱਕ ਕਈਆਂ ਨੇ ਟਾਈਮ ਟੂ ਟਾਈਮ ਪਹੁੰਚ ਵੀ ਕੀਤੀ। ਪਰ ਇਹ ਇੱਕ ਪਾਰਟ ਆਪਣੇ ਆਪ 'ਚ ਚੈਲੰਜ, ਫਿਰ ਆਪਣੀ ਮਰਜ਼ੀ ਨਾਲ ਉਹ ਲੈ ਕੇ ਜਕਾਰੇ ਗਜਾਉਂਦਿਆਂ ਦੇ ਨਾਂ ਥੱਲੇ ਨਗਰ ਕੀਰਤਨਾਂ 'ਚ ਪਹੁੰਚ ਜਾਣਾ, ਡਿਸਿਪਲਿਨ ਨੂੰ ਨਾ ਮੰਨਣਾ, ਫਿਰ ਉਹ ਗੁਰਦੁਆਰਿਆਂ ਦੀ ਹਦੂਦ 'ਚ ਬਹਿ ਕੇ ਤੁਸੀਂ ਘੋਟੇ ਲਾ ਰਹੇ ਹੋ, ਭੰਗ ਜਿਹੜੀ ਆ ਘੋਟ ਰਹੇ ਹੋ, ਉਹਨੂੰ ਕਹੋ ਜੀ ਸੁੱਖ ਨਿਧਾਨ, ਇਹ ਤਾਂ ਰਗੜਾ ਹੈ ਜੀ, ਇਹ ਤਾਂ ਸਾਡੀ ਮਰਿਆਦਾ ਹੈ। ਹੁਣ ਇੱਥੇ ਤਾਂ ਇਹ ਚੈਲੰਜ ਨੂੰ ਅਸੀਂ ਫੇਸ ਕਰ ਹੀ ਰਹੇ ਸੀ। ਹੁਣ ਇਹ ਲੱਗਾ ਵੀ ਆਲ ਆਫ ਏ ਸਡਨ ਇਹ ਠੀਕ ਹੈ ਵੀ ਜਿਹੜਾ ਸਪੇਸ ਬਾਕੀ ਧਾਰਮਿਕ ਜਥੇਬੰਦੀਆਂ ਦੀ ਵੀ ਫੇਲਿਅਰ ਹੋਈ, ਉਹਨਾਂ ਨੂੰ ਵੀ ਏਜੰਸੀਆਂ ਨੇ ਆਪਣੇ ਢੰਗ ਦੇ ਨਾਲ ਕੀਤਾ, ਪਰ ਮੈਂ ਭਾਰਤੀ ਸਿਆਸਤ ਦੇ ਵਿੱਚ ਔਰ ਖ਼ਾਸ ਤੌਰ ਤੇ ਆਲ ਆਫ ਏ ਸਡਨ ਤੁਸੀਂ ਦੇਖਦੇ ਹੋ ਕਿ ਜੀ ਉੱਤਰਾਖੰਡ 'ਚ ਜਾਂਦਿਆਂ ਝਗੜਾ ਹੋ ਗਿਆ, ਦੂਜਾ ਉੱਥੇ ਕੋਈ ਉੱਤੇ ਚੜ੍ਹ ਗਿਆ ਗੁਰਦੁਆਰੇ ਦੇ, ਕੋਈ ਦੂਜਾ ਪੀਸਫੁਲੀ ਹੋ ਗਿਆ ਕਿ ਜੀ ਦੇਖੋ ਜਿੱਤ ਗਏ। ਸਾਨੂੰ ਵੀ ਚੰਗਾ ਲੱਗਦਾ ਵੀ ਦੇਖੋ ਜੀ ਨਿਹੰਗਾਂ ਨੇ ਝੁਕਾ ਲਿਆ। ਫਿਰ ਇਹ ਹੋਇਆ ਜੀ ਝੰਡੇ ਲੈ ਕੇ ਜਾਂਦੇ ਆ ਮਨਾਲੀ ਨੂੰ, ਮਨੀਕਰਨ ਨੂੰ, ਇਹ ਹੋਇਆ ਉਹ ਹੋਇਆ। ਹੁਣ ਤੁਸੀਂ ਹਰ ਚੌਥੇ ਦਿਨ ਹੁੰਦਾ ਕਿ ਜੀ ਨਿਹੰਗਾਂ ਨੇ ਕੀਰਤਪੁਰ ਮਨਾਲੀ ਰੋਡ ਦੇ ਉੱਤੇ ਜਿਹੜੀ ਆ ਚੁੰਗੀ ਲਾ ਲਈ, ਉਹਨਾਂ ਨੇ ਟੈਕਸ ਇਕੱਠਾ ਕਰ ਲਿਆ। ਹੁਣ ਈਵਨ ਇਸ ਹਵਾਲੇ ਦੇ ਨਾਲ ਜੋ ਅਸੀਂ ਦੇਖਦੇ ਹਾਂ, ਕਿਉਂਕਿ ਜਿਹੜਾ ਇੱਕ 15-20 ਨਿਹੰਗਾਂ ਦਾ ਗਰੁੱਪ ਸ਼ਾਮ ਨੂੰ ਐਂਟਰੀ ਮਾਰਦਾ ਹੈ ਉਸ 20 ਜੁਲਾਈ ਵਾਲੇ ਤੋਂ ਬਾਅਦ, ਉਹ ਹਿੰਦੀ ਇਵੇਂ ਬੋਲਦੇ ਨੇ ਜਿਵੇਂ ਜਿਹੜਾ ਉਹ ਬਨਾਰਸੀ ਹਿੰਦੂ ਬੋਲੇਗਾ, ਜਾਂ ਉਹਦੇ 'ਚ ਤੁਹਾਨੂੰ ਈਵਨ ਮੋਦੀ ਨਾਲੋਂ ਪਿਓਰ, ਹਾਲਾਂਕਿ ਜਿੰਨਾ ਮਰਜ਼ੀ ਇਹ ਨਹੀਂ ਹੈ ਕਿ ਵੀ ਕੋਈ ਹਿੰਦੀ ਬੈਲਟ ਦਾ ਨਿਹੰਗ ਬਣ ਨਹੀਂ ਸਕਦਾ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ ਉਹਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਲਈ ਲਫ਼ਜ਼ ਅੰਗਰੇਜ਼ੀ 'ਚ ਜੇ ਮੈਂ ਇਸਤੇਮਾਲ ਕੀਤਾ ਸੂਡੋ ਨਿਹੰਗ। ਟਰੂ ਨਿਹੰਗ ਜਿਹੜੇ ਨੇ ਸੱਚਮੁੱਚ ਉਹ ਨਿਹੰਗ ਜਿਹਨੂੰ ਗੁਰਬਾਣੀ ਨੇ ਕਿਹਾ ਨਿਰਭਉ ਹੋਏ ਸੋ ਭੈ ਨਿਹੰਗਾ। ਇਹ ਗੁਰਬਾਣੀ ਦਾ ਕਿ ਭਾਈ ਜਿਹਦੇ 'ਚ ਭੈ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੌਤ ਤੋਂ ਬੇਖਬਰ ਹੈ। ਔਰ ਵੈਸੇ ਪਰਸ਼ੀਅਨ ਦੇ ਵਿੱਚ ਨਿਹੰਗ ਲਫ਼ਜ਼ ਪਰਸ਼ੀਅਨ 'ਚੋਂ ਆਇਆ ਜਿਸ ਦਾ ਮਤਲਬ ਹੈ ਮਗਰਮੱਛ, ਕਿ ਜਿਵੇਂ ਜਿਹੜਾ ਬਾਜ ਹੈ, ਕਿਉਂਕਿ ਸਿੱਖ ਨੂੰ ਉਹਨਾਂ ਦੇ ਨਾਲ ਜਿਹੜਾ ਸਿੱਖ ਦਾ ਬਾਜ ਪੰਛੀਆਂ ਦਾ ਬਾਦਸ਼ਾਹ ਹੈ, ਉਹਦੀ ਉਡਾਰੀ ਉਹਦੇ ਜਿੰਨੀ ਕੋਈ ਨਹੀਂ ਮਾਰ ਸਕਦਾ, ਪਰ 8 ਗੁਣਾ ਜ਼ਿਆਦਾ ਉਹਦਾ ਪਾਵਰਫੁਲ ਕੈਮਰਾ ਉਹਦੀ ਅੱਖ 'ਚ ਲੱਗਾ ਹੋਇਆ, ਇੰਨਾ ਮਹੀਨ ਉਹ ਦੇਖਦਾ ਵੀ ਹੈ, ਆਜ਼ਾਦ ਹੈ, ਪਿੰਜਰਿਆਂ 'ਚ ਨਹੀਂ ਰਹਿੰਦਾ ਉਹ। ਉਸ ਨੂੰ ਜਿਹੜਾ ਉਹ ਇਸ ਲਈ ਗੁਰੂ ਸਾਹਿਬਾਨ ਦੇ ਨਾਲ ਬਾਜ ਹੈ। ਸ਼ੇਰ ਤਾਂ ਸਾਨੂੰ ਬਣਾਇਆ ਹੀ ਹੈ, ਸਿੰਘ ਸਿੰਘਣੀ, ਔਰ ਮਗਰਮੱਛ ਦਰਿਆ ਦਾ ਬਾਦਸ਼ਾਹ ਹੈ, ਦਰਿਆ ਦਾ ਰੂਲਰ ਹੈ। ਹੁਣ ਉਹ ਜਿਹੜਾ ਪਾਰਟ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ ਹੈ, ਜਿਵੇਂ ਉਹਨਾਂ ਨੂੰ ਪ੍ਰੋਮੀਨੈਂਸ, ਔਰ ਹੁਣ ਵੀ ਉਸ ਦੇ ਉੱਤੇ ਆ ਗਏ ਕਰਕੇ ਫਿਰ ਇਹ ਹੁੰਦਾ ਕਿ ਜੀ ਤਲਵਾਰਾਂ ਦਿਖਾ ਰਹੇ ਨੇ, ਦੂਸਰਾ ਕਰ ਰਹੇ ਨੇ। ਹੁਣ ਇਹ ਠੀਕ ਹੈ ਵੀ ਇੱਕ ਖਾਲਸਾਈ ਬਾਣੇ ਦੇ ਵਿੱਚ, ਨਿਹੰਗ ਬਾਣੇ ਦੇ ਵਿੱਚ ਸਿੱਖ ਜਿਹੜਾ ਹੈ, ਜਿਸ ਬਾਰੇ ਮੈਂ ਅੱਗੇ ਕਿਹਾ ਸੀ ਕਿ ਬਈ ਸਰ ਕਪੂਰ ਸਿੰਘ ਹੋਰਾਂ ਦੇ ਸਾਹਮਣੇ ਉਹ ਕਿਤਾਬ ਹੈ, ਟਾਈਟਲ ਦੇਖ ਰਹੇ ਨੇ, ਜਿਹਦੇ 'ਤੇ ਇੱਕ ਸਜਿਆ ਧਜਿਆ ਨਿਹੰਗ ਸਿੰਘ ਬਾਣੇ ਦੇ ਵਿੱਚ ਸ਼ਸਤਰਾਂ ਨਾਲ ਲੈਸ ਤੁਰਿਆ ਜਾ ਰਿਹਾ, ਤੇ ਸਰ ਸਾਹਿਬ ਨੇ ਕਿਹਾ ਵੀ ਦਿਸ ਫ੍ਰੀ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ। ਪਰ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਇਨਫਿਲਟ੍ਰੇਸ਼ਨ ਐਜ਼ ਏ ਵੈਪਨ ਬਾਹਰ ਵੀ, ਔਰ ਇਹ ਵੱਡੇ ਬਹੁਤ ਸਾਰੀਆਂ ਥਾਵਾਂ 'ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਲਈ ਔਰ ਸਿੱਖ ਸੰਗਤਾਂ ਦੇ ਲਈ ਜਿਨ੍ਹਾਂ ਦੇ ਬੱਚੇ ਬੱਚੀਆਂ ਸ਼ਿਕਾਰ ਹੋ ਰਹੇ ਨੇ ਇਸ ਸਭ ਦਾ, ਫਿਰ ਜਿਹੜਾ ਇਹਨਾਂ ਦਾ ਪ੍ਰਚਾਰ ਹੈ ਜਿਹਦੇ ਥੱਲੇ ਕਿ ਜੀ ਅਸੀਂ ਤਾਂ ਸਨਾਤਨ ਦੇ ਰਾਖੇ ਹਾਂ, ਤਿਲਕ ਵੀ ਲਾਉਣ ਲੱਗੇ,
ਕਈਆਂ ਨੇ ਉਹ ਆਪਣਾ ਤੋੜਾ ਇਸ ਕਿਸਮ ਦਾ ਲਾਇਆ ਹੁੰਦਾ ਜਿਹੜਾ ਤਿਲਕ ਵਾਂਗ ਲੱਗਦਾ ਹੈ, ਉੱਥੇ ਵੀ ਪਹੁੰਚ ਜਾਂਦੇ ਨੇ। ਕੁੰਭ ਨਹਾਉਣ ਵੀ ਚਲੇ ਗਏ, ਦੂਸਰਾ ਵੀ ਚਲੇ ਗਏ ਵੀ ਇਹ ਸਾਡੇ ਲਈ ਤਾਂ ਸਾਰਾ, ਅਸੀਂ ਤਾਂ 96 ਕਰੋੜ ਹੀ ਆ, ਅਸੀਂ ਤਾਂ ਸਾਰੀ ਦੁਨੀਆ ਦਾ ਲੈਣਾ ਹੈ। ਖਾਲਿਸਤਾਨ ਲਫ਼ਜ਼ ਤਾਂ ਉਹਨਾਂ ਨੇ ਕੀ ਕਹਿਣਾ। ਹੁਣ ਈਵਨ ਇਸ ਮੂਵਮੈਂਟ ਦੇ ਹਵਾਲੇ ਨਾਲ ਵੀ ਜਿਹੜਾ ਪਾਰਟ ਖਾਸ ਤੌਰ 'ਤੇ ਜੋ ਹੋਇਆ ਕੱਲ੍ਹ, ਈਵਨ ਬੀਬੀ ਕਿਰਨਜੋਤ ਕੌਰ ਜਿਹੜੀ ਮੈਂਬਰ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਵੀ, ਉਹਨਾਂ ਨੇ ਵੀ ਕਿਹਾ ਕਿ ਜੀ ਮੈਂ ਜਿਹੜੇ ਨਿਹੰਗ ਦਾ ਸੁਣਿਆ, ਹਿੰਦੀ ਸੁਣੀ ਜਾਂ ਜਿਵੇਂ ਦਾ ਗਰੁੱਪ ਆਇਆ, ਇਹ ਕੋਈ ਹੋਰ ਹੀ ਗੱਲ ਲੱਗਦੀ ਹੈ। ਹੁਣ ਅੱਜ ਜਿਹੜਾ ਇੱਕ ਰਾਈਟ ਅਪ, ਹਾਲਾਂ ਹੈ ਤਾਂ ਇਹ ਵੀ ਕਈ ਵਾਰੀ ਸ਼ਰਾਰਤ ਕਰਦਾ ਹੈ ਐਜ਼ ਏ ਪੱਤਰਕਾਰ ਵੀ, ਸਿਮਰਨਜੋਤ ਸਿੰਘ ਮੱਕੜ, ਪਰ ਉਹਨੇ ਜਿਹੜੀ ਗੱਲ ਵੀ ਕਹੀ, ਕਿਉਂਕਿ ਬਹੁਤਿਆਂ ਦੇ ਦਿਲਾਂ 'ਚ ਚੱਲ ਰਿਹਾ ਸੀ ਵੀ ਇਹ ਆਲ ਆਫ ਏ ਸਡਨ, ਹੁਣ ਖਬਰ ਅਸੀਂ ਇਹ ਵੀ ਦੇਖਦੇ ਹਾਂ ਕਿ ਟ੍ਰੈਫਿਕ ਹਿੱਟ ਔਨ ਕੀਰਤਪੁਰ ਮਨਾਲੀ ਹਾਈਵੇ ਐਜ਼ ਨਿਹੰਗ ਸਿੰਘਸ ਪ੍ਰੋਟੈਸਟ ਅਰੈਸਟ ਆਫ ਸਿੱਖ ਯੂਥ। ਆਲ ਆਫ ਏ ਸਡਨ ਇੱਕ ਨਿਹੰਗ ਜਿਹੜਾ ਉਹ ਮਾਲ ਰੋਡ ਸ਼ਿਮਲਾ ਰਿਜ ਦੇ ਉੱਤੇ ਹੈ, ਉੱਥੇ ਇੰਦਰਾ ਗਾਂਧੀ ਦਾ ਸਟੈਚੂ ਲਾਇਆ ਹੋਇਆ, ਉੱਥੇ ਪਹੁੰਚ ਜਾਂਦਾ, ਉਹਦੀ ਫੋਟੋ ਲੈਂਦਾ ਹੈ, ਫਿਰ ਉੱਥੇ ਕਾਮੈਂਟਰੀ ਕਰ ਰਿਹਾ ਕਿ ਇਸ ਪਾਪੜ ਨੇ ਸਾਡੇ ਨਾਲ ਇਹ ਕੀਤਾ, ਉਹ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ। ਔਰ ਇਧਰ ਕੀਰਤਪੁਰ ਰੋਡ ਦੇ ਉੱਤੇ ਨਿਹੰਗ ਜਿਹੜੇ ਨੇ ਅਸਲੀ ਕਿ ਜਾਲੀ ਕੌਣ ਨੇ ਕੀ ਨੇ, ਉਹ ਰਾਹ ਬੰਦ ਕਰ ਦਿੰਦੇ ਨੇ ਜੀ ਫਲਾਣਾ ਬੰਦਾ ਉੱਥੇ ਫੜਿਆ। ਇਧਰ ਅਸੀਂ ਜਿਹੜਾ ਉਹਨਾਂ ਦਾ ਉਸ ਜੰਤਰ ਮੰਤਰ ਰੋਡ ਤੇ ਦੇਖਦੇ ਹੁਣ ਉਹਨੇ ਕਿਹਾ ਸਿਮਰਨਜੋਤ ਸਿੰਘ ਮੱਕੜ ਨੇ, ਮੈਂ ਰੋਜ਼ ਨਿਹੰਗ ਸਿੰਘਾਂ ਨੂੰ ਮਿਲਦਾ, ਬਹੁਤ ਸਾਰਿਆਂ ਨੂੰ ਨਿੱਜੀ ਜਾਣਦਾ, ਕਿਸਾਨ ਅੰਦੋਲਨ ਤੋਂ ਹੁਣ ਤੱਕ ਕਈ ਥਾਈਂ ਮਿਲਦੇ ਰਹਿੰਦੇ ਨੇ। ਅੱਜ ਦਿੱਲੀ 2 ਘਟਨਾਵਾਂ ਵਾਪਰੀਆਂ, ਬੰਗਲਾ ਸਾਹਿਬ ਦੇ ਬਾਹਰ ਸਾਨੂੰ ਨਿਹੰਗ ਸਿੰਘ ਮਿਲੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ। ਮੈਨੂੰ ਸ਼ੱਕ ਪਿਆ, ਪਰ ਫਿਰ ਮੈਂ ਸੋਚਿਆ ਕਿ ਜ਼ਰੂਰੀ ਨਹੀਂ ਪੰਜਾਬੀ ਆਉਂਦੀ ਹੋਏ, ਸਾਊਥ ਦਾ ਵੀ ਕੋਈ ਨਿਹੰਗ ਸਿੰਘ ਹੋ ਸਕਦਾ ਹੈ। ਬਿਲਕੁਲ। ਇਹ 7-8 ਜਾਣੇ ਸੀ। ਮੈਂ ਕਿਹਾ ਬਾਬਾ ਜੀ ਰੁਕੋ, ਇੰਟਰਵਿਊ ਕਰਨੀ ਹੈ, ਤੁਹਾਨੂੰ ਜਿਹੜੇ ਵੀ ਭਾਸ਼ਾ ਆਉਂਦੀ ਹੈ। ਬਾਬਾ ਭੱਜ ਪਿਆ। ਫਿਰ ਕਹਿੰਦਾ ਕਿ ਮੈਸੇਜ ਦੇ ਬੋਲਣਗੇ, ਮੈਂ ਨਹੀਂ ਬੋਲਣਾ ਕਿਸੇ ਹੋਰ ਨੂੰ। ਬੰਦੇ ਦੀ ਬੋਲੀ ਹਿੰਦੀ ਵਰਗੀ ਸੀ ਪਰ ਠੇਠ ਹਿੰਦੀ ਨਹੀਂ ਸੀ। ਖੈਰ ਮੈਂ ਨਾਲ ਦੇ ਸਿੰਘ ਨੂੰ ਫਤਿਹ ਬੁਲਾਈ, 8 ਵਿੱਚੋਂ ਇੱਕ ਨੇ ਹੀ ਜਕਾਰਾ ਲਗਾਇਆ। 3 ਮੁੰਡੇ ਨਾਲ ਮੋਨੇ ਸੀ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ। ਹੁਣ ਤੁਸੀਂ ਇਹ ਤਾਂ ਜਿਹੜਾ ਈਵਨ ਬੁੱਢਾ ਦਲ ਜਾਂ ਤਰਨਾ ਦਲ ਦਾ ਡਿਸਪਲਿਨ ਹੈ, ਬਾਣਾ ਜਾਂ ਬਾਕੀ ਜਿਹੜਾ ਸਾਰਾ ਇੱਕ ਬੜੇ ਰਿਗੋਰਸ ਡਿਸਪਲਿਨ ਚੋਂ ਲੰਘਾਇਆ ਜਾਂਦਾ। ਇੱਕ ਨੇ ਤਾਂ ਦਸਤਾਰ ਵੀ ਨਹੀਂ ਸੀ ਸਜਾਈ ਹੋਈ, ਹੱਥ ਵਿੱਚ ਸ਼ਸਤਰ ਸੀ। ਮੈਂ ਸੋਚਦਾ ਬੰਗਲਾ ਸਾਹਿਬ ਦੇ ਦਫ਼ਤਰ ਚਲਾ ਗਿਆ ਜਿੱਥੋਂ ਵਾਈਫਾਈ ਲੈਣਾ ਸੀ। ਰਾਤ ਕੋਈ 11 ਵਜੇ ਹੋਣੇ ਨੇ। ਦਫ਼ਤਰ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਨਿਹੰਗ ਬਾਣਾ ਪਾ ਕੇ ਆਏ ਬੰਦੇ ਨੇ ਸਾਡੇ ਮੁਲਾਜ਼ਮ ਦਾ ਪੈਰ ਵੜ ਦਿੱਤਾ ਕਿਰਪਾਨ ਮਾਰ ਕੇ। ਮੈਂ ਪੁੱਛਿਆ ਕਿਉਂ? ਜਵਾਬ ਆਇਆ ਕਿ ਸਰੋਵਰ ਦੀ ਪਰਿਕਰਮਾ ਵਿੱਚ ਘੋਟਾ ਲੈ ਕੇ ਬੈਠ ਗਏ, ਭੰਗ ਰਗੜ ਰਹੇ ਨੇ ਤੇ ਪੀਣ ਲੱਗੇ। ਸੇਵਾਦਾਰ ਸਿੰਘ ਨੇ ਮਨਾ ਕੀਤਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਮਰਿਆਦਾ ਨਹੀਂ, ਇੰਨੇ ਵਿੱਚ ਉਹਨਾਂ ਨੇ ਹਮਲਾ ਕਰ ਦਿੱਤਾ। ਫਿਰ ਉਹ ਇਹ ਮੱਕੜ ਕਹਿੰਦਾ ਕਿ ਉਹੀ ਬੰਦੇ ਸੀ ਜਿਹੜੇ ਮਿਲੇ ਮੈਨੂੰ, ਉਹਨਾਂ ਨੇ ਕੀਤਾ। ਮੈਂ ਐਸੇ ਅਜੀਬ ਨਿਹੰਗ ਕਦੇ ਨਹੀਂ ਦੇਖੇ। ਬਾਬਾ ਰਾਜਾ ਸਿੰਘ, ਬਾਬਾ ਬਲਬੀਰ ਸਿੰਘ 96 ਕਰੋੜੀ, ਹਰੀਆਂ ਵੇਲਾਂ ਵਾਲੇ ਬਾਬੇ, ਬਾਬਾ ਪ੍ਰੇਮ ਸਿੰਘ ਤਾਂ ਹੋਰ ਬਹੁਤ ਸਾਰੇ ਨਿਹੰਗ ਸਿੰਘ ਫੌਜਾਂ ਦੇ ਮੁਖੀਆਂ ਨਾਲ ਰੋਜ਼ ਮਿਲਦੇ ਆ। ਉਹਨਾਂ ਦੇ ਨਿਹੰਗ ਸਿੰਘ ਨਿਮਰਤਾ ਤੇ ਸਿੱਖੀ ਸਿਧਾਂਤਾਂ ਵਾਲੇ ਹੁੰਦੇ ਨੇ। ਦਿੱਲੀ ਦੇ ਪ੍ਰਦਰਸ਼ਨ ਨੇ ਅੱਜ ਨਵੇਂ ਤਰ੍ਹਾਂ ਦੇ ਨਿਹੰਗਾਂ ਨਾਲ ਮੇਲ ਕਰਵਾਇਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਪਾਰਟ ਇੱਕ ਪਾਸੇ ਬਿਲਕੁਲ ਕਲੀਅਰ ਹੈ ਕਿ ਇਹ ਉਹੀ ਜਿਹੜੀ ਮਲੋਏ ਧਰ ਨੇ ਗੱਲ ਕਹੀ ਸੀ, ਉਹਨਾਂ ਨੇ ਤਾਂ ਗ੍ਰੰਥੀ ਭਰਤੀ ਕੀਤੇ ਸੀ ਕਿ ਵੀ ਇੰਟੈਲੀਜੈਂਸ, ਇਹ ਸਾਰਾ ਹੀ ਜਿਹੜਾ ਮੂਵ ਹੈ ਉੱਥੇ ਵੀ ਤੇ ਜੋ ਇੱਥੇ ਵੀ ਚੱਲ ਰਿਹਾ। ਔਰ ਈਵਨ ਇਹ ਸਾਰਿਆਂ ਨੂੰ ਲੈ ਕੇ ਇਸ ਜੰਤਰ ਮੰਤਰ ਵਾਲੇ ਜਿਹੜੀ ਕਾਕਰੋਚਾਂ ਦੀ ਖੇਡ ਹੈ, ਇਸ ਦੇ ਉੱਤੇ ਕਿਸੇ ਨੇ ਇਹ ਪੋਸਟਰ ਵੀ ਪਾਇਆ ਹੈ ਹਨੂਮਾਨ ਦੀ ਫੋਟੋ ਲਾ ਕੇ, ਔਰ ਉਹਦੇ ਤੇ ਜਿਹੜੀ ਉਹ ਡਾਇਰੈਕਸ਼ਨ ਹੈ, ਮੈਨੂੰ ਲੱਗਦਾ ਵੀ ਚੰਗੀ ਲਾਈਨ ਕਹੀ ਹੈ। ਪੰਜਾਬੀਆਂ ਨੂੰ ਇੱਕ ਬੇਨਤੀ, ਇਹ ਵੈਸੇ ਸਿੱਖਾਂ ਨੂੰ ਲਿਖਣਾ ਚਾਹੀਦਾ ਸੀ, ਭੜਕਾਵੇ ਵਿੱਚ ਆ ਕੇ ਆਪਣੀ ਹੀ ਪੂਛ ਨੂੰ ਅੱਗ ਨਾ ਲਗਾਓ ਅਤੇ ਹਨੂਮਾਨ ਨਾ ਬਣੋ। ਫਿਰ ਉਹਨਾਂ ਨੇ ਕਿਹਾ ਕਿ ਭਾਈ ਕਿਹਨੇ ਤੁਹਾਡਾ ਵਿਰੋਧ ਕੀਤਾ? ਉਹਨਾਂ ਨੇ ਕਿਹਾ ਪੰਜਾਬ ਤੋਂ ਬਾਹਰ ਦੇ ਰਾਜਾਂ ਨੂੰ ਅੱਗੇ ਆਣ ਦਿਓ, ਧਿਆਨ ਕੇਂਦਰਿਤ ਰੱਖੋ, ਇਕੱਠੇ ਰਹੋ, ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰੋ। ਤੁਹਾਡੀ ਤਾਕਤ, ਤੁਹਾਡੀ ਇਹ ਇਕਤਾ ਹੈ, ਤੁਹਾਡੀ ਪ੍ਰਤੀਕਿਰਿਆ ਨਹੀਂ, ਰਿਐਕਟ ਨਾ ਕਰੋ। ਸੋ ਹੁਣ ਹਨੂਮਾਨ ਬਣਨ ਤੋਂ ਜਿਹੜਾ ਉਹ
ਗੁਰੇਜ਼ ਕਰੀਏ ਹਾਂਜੀ। ਬਿਲਕੁਲ। ਔਰ ਵੈਸੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹੀ ਹੈ ਕਿ ਭਾਈ ਹਨੂਮਾਨ ਬਾਰੇ ਅਕਸਰ ਸਾਡੇ ਉਹ ਸੁਸਾਇਟੀਜ਼ ਦੇ ਵਿੱਚ ਜਿਹੜਾ ਇੱਕ ਜੋਕ ਹੈ ਕਿ ਵੀ ਔਰਤ ਕਿਸੇ ਦੀ ਲੈ ਕੋਈ ਗਿਆ ਤੇ ਪੂਛ ਨੂੰ ਅੱਗ ਕੋਈ ਲਵਾਈ ਫਿਰੀ ਗਿਆ। ਬਿਲਕੁਲ ਡਾਕਟਰ ਸਾਹਿਬ ਹੁਣ ਮੈਂ ਇਹ ਨਹੀਂ ਕਹਿਣਾ ਵੀ ਕਿ ਇਹ ਵੀ ਇੱਕ ਕਹਿਣ ਵਾਲਾ ਨੇ ਕਿ ਜੀ ਉਹਨਾਂ ਦਾ ਫਸਟ ਨੇਮ ਹਨੂ ਸੀ, ਲਾਸਟ ਨੇਮ ਮਾਨ ਸੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਪਿਓਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।